ਅੰਡੋਜ਼ ਟੀਵੀ ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਹਰ ਰੋਜ਼ ਜਿਹੜੇ ਪੱਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰੋਗਰਾਮ ਸੰਵਾਦ ਦੇ ਵਿੱਚ ਤੁਹਾਡੇ ਰੂਬਰੂ ਹੁੰਦੇ ਆ। ਅੱਜ ਵੀ ਜਿਹੜਾ ਪੱਖ ਦਾ ਮੁੱਦਾ ਹੈ ਉਹ ਹੈ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਉਹਨਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਨਾਲ ਸੰਬੰਧਿਤ ਹੈ, ਜਿਸ ਨੂੰ ਮਨਾਉਣ ਦੇ ਲਈ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਲੱਗ-ਅਲੱਗ ਪੰਥਕ ਜਥੇਬੰਦੀਆਂ ਤੇ ਉਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਰੇ ਹੀ ਅੱਡੀ ਚੋਟੀ ਦਾ ਜ਼ੋਰ ਲਾਉਣ ਦੀ ਗੱਲ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 3 ਮੰਤਰੀਆਂ ਦਾ ਇੱਕ ਸਮੂਹ ਜਿਹੜਾ ਸੀ, ਜਿਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ, OP ਸੋਨੀ ਤੇ ਚਰਨਜੀਤ ਚੰਨੀ 3 ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਬੇਨਤੀ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਦੇ ਆ। ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰਕਾਰ ਜਿਹੜੀ ਆ ਉਹ ਚਾਹੁੰਦੀ ਆ ਕਿ ਜਿਹੜੇ ਪ੍ਰੋਗਰਾਮ ਨੇ ਇਹ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਜਿਹੜੇ ਉਹ ਮਨਾਏ ਜਾਣ, ਤੇ ਸਰਕਾਰ ਵੱਲੋਂ ਉਹਨਾਂ ਨੂੰ ਕੁਛ ਇੱਕ ਮੰਗ ਪੱਤਰ ਦਿੱਤਾ ਜਾਂਦਾ, ਜਿਸ 'ਚ ਬੇਨਤੀ ਕੀਤੀ ਜਾਂਦੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੇ ਉਹਨਾਂ ਲਈ ਸਮਾਂ ਕੱਢਿਆ ਜਾਵੇ ਤੇ ਬੈਠ ਕੇ ਵਿਚਾਰਾਂ ਕੀਤੀਆਂ ਜਾਣ ਕਿ ਇਹ ਸਾਰੇ ਪ੍ਰੋਗਰਾਮ ਜਿਹੜੇ ਕਿਸ ਤਰ੍ਹਾਂ ਨੇਪਰੇ ਚਾੜਨੇ ਨੇ। ਉਸ ਵੇਲੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜਥੇਦਾਰ ਤੋਤਾ ਸਿੰਘ, ਇਹ ਸਾਰੇ ਮੌਜੂਦ ਨੇ। ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਗੱਲਬਾਤ ਹੁੰਦੀ ਹੈ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਉਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਕਹਿੰਦੇ ਨੇ ਕਿ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਹੋਣਗੇ ਤੇ ਇਸ ਕਰਕੇ ਸਾਰੀ ਸੰਗਤ ਜਿਹੜੀ ਆ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲਵੇ। ਉਸ ਦੇ ਨਾਲ ਦੀ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ ਦਾ ਬਿਆਨ ਆਉਂਦਾ ਹੈ। ਉਹ ਕਹਿੰਦੇ ਆ ਪੰਡਾਲ, ਉੱਥੇ ਪੂਰਾ ਸਟੇਜ ਦਾ ਸੰਚਾਲਨ, ਇੱਥੋਂ ਤੱਕ ਅਖੰਡ ਪਾਠ ਸਾਹਿਬ ਆਰੰਭ ਕਰਨੇ ਤੇ ਦੇਗ ਤੱਕ ਦੀ ਸੇਵਾ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਏਗੀ ਤੇ ਬਾਕੀ ਦੇ ਕੰਮਾਂ ਦੇ ਵਿੱਚ ਅਸੀਂ ਸੂਬਾ ਸਰਕਾਰ ਦਾ ਸਹਿਯੋਗ ਜਿਹੜਾ ਉਹ ਲਵਾਂਗੇ। ਜਿਹੜੇ 3 ਮੰਤਰੀ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਨੇ, ਉਹ ਕਹਿੰਦੇ ਆ ਕਿ ਸਾਰੇ ਹੀ ਪ੍ਰੋਗਰਾਮਾਂ ਦੀ ਦੇਖ ਰੇਖ ਜਿਹੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਕਰ ਰਹੇ ਨੇ। ਗੇਟਾਂ ਦੀ ਸੇਵਾ, ਮੁੱਖ ਪੰਡਾਲ ਦੀ, ਸਟੇਜ ਦੀ, ਸੰਗਤਾਂ ਦੇ ਆਈਆਂ ਦੀ ਰਿਹਾਇਸ਼ ਦੀ ਲਈ ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਸਰਕਾਰ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ। ਉਹ ਕਹਿੰਦੇ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਆ ਇਹ ਸੂਬਾ ਸਰਕਾਰ ਦੀ ਹੋਏਗੀ। ਹੁਣ ਇੱਕ ਬੰਨੇ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਤੋਂ ਲੈ ਕੇ, ਦੂਸਰੇ ਬੰਨੇ ਕਪੂਰਥਲਾ ਤੋਂ ਲੈ ਕੇ, ਤੀਸਰੇ ਬੰਨੇ ਸੁਲਤਾਨਪੁਰ ਲੋਧੀ ਦੇ 3 ਕਸਬੇ ਜਿਹੜੇ ਆ ਉਹ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਨੇ। ਉਹਨਾਂ ਦੇ ਵਿੱਚ ਸ਼ਾਹਕੋਟ, ਮਲਸੀਆਂ ਤੇ ਲੋਹੀਆਂ, ਤਿੰਨਾਂ ਤੱਕ ਜਿਹੜਾ ਉਹ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਤਜ਼ਾਮ ਕੀਤੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਕਿ ਅਸੀਂ ਵੀ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਨੇ ਕਿ ਸੰਗਤਾਂ ਨੇ ਕਿੱਥੇ ਕਿੱਥੇ ਠਹਿਰਨਾ, ਉਹਨਾਂ ਦੇ ਠਹਿਰਨ ਦਾ ਜਿਹੜਾ ਉਹ ਸਾਰਾ ਇੰਤਜ਼ਾਮ ਕੀਤਾ। ਹੁਣ ਸਵਾਲ ਇਹ ਖੜਾ ਹੁੰਦਾ ਕਿ 3 ਧਿਰਾਂ ਦੇ ਵਿੱਚ ਜਿਹੜੀ ਆ ਉਹ ਪਹਿਲੀ ਮੀਟਿੰਗ ਦੇ ਵਿੱਚ ਹੀ ਖਿੱਚੋਤਾਣ ਜਿਹੜੀ ਉਹ ਸ਼ੁਰੂ ਹੋ ਗਈ। ਅਕਾਲ ਤਖਤ ਸਾਹਿਬ ਦੀ ਸੁਪਰਵਿਜ਼ਨ ਤਾਂ ਸਾਰੇ ਮੰਨਦੇ ਨੇ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਥੱਲੇ ਇਹ ਪ੍ਰੋਗਰਾਮ ਹੋਣ, ਉਹਦੇ ਲਈ ਸਾਰੇ ਸਹਿਮਤ ਨੇ। ਪਰ ਸਰਕਾਰ ਜਿਹੜੀ ਆ ਉਹ ਕਹਿੰਦੀ ਆ ਕਿ ਪੰਡਾਲ ਵੀ, ਉੱਥੇ ਬਣਾਏ ਜਾਣ ਵਾਲੇ ਗੇਟ ਵੀ ਤੇ ਜਿਹੜੀਆਂ ਸੰਗਤਾਂ ਆਉਣਗੀਆਂ ਉਹਦੀ ਰਿਹਾਇਸ਼ ਦਾ ਪ੍ਰਬੰਧ ਜਿਹੜਾ ਤੇ ਉੱਥੇ ਜਿਹੜਾ ਸੜਕਾਂ ਦਾ ਜਾਲ ਵਿਛਾਉਣਾ ਉਹ ਸਾਰੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਆ। ਤੋਂ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ। ਇਸੇ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਮਾਂ ਜਿਹੜਾ ਉਹ ਮੰਗਿਆ ਗਿਆ। ਪਹਿਲੀ ਇਹ ਸਰਕਾਰ ਦਾ ਪੱਖ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਪੰਡਾਲ, ਸਟੇਜ, ਅਖੰਡ ਪਾਠ ਸਾਹਿਬ ਆਰੰਭ ਕਰਾਉਣੇ ਸਮਾਪਤੀ ਤੱਕ ਤੇ ਦੇਗ ਦੀ ਸੇਵਾ ਜਿਹੜੀ ਉਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਥੱਲੇ ਹੋਏਗੀ। ਹੁਣ ਕੀ ਸਟੇਜਾਂ ਅਲੱਗ-ਅਲੱਗ ਲੱਗਣਗੀਆਂ ਸੂਬਾ ਸਰਕਾਰ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿ ਜਾਂ ਇੱਕ ਹੋਏਗੀ? ਸਵਾਲ ਇਹ ਵੱਡਾ ਖੜਾ ਹੋਇਆ, ਜਿਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਵਾਦ ਹੋਰ ਜਿਹੜਾ ਉਹ ਵਧਣ ਦੀ ਉਮੀਦ ਹੈ।
ਕਿ ਇਹ ਵਿਵਾਦ ਨੂੰ ਜਿਹੜਾ ਉਹ ਠੱਲ ਪਾਈ ਜਾਏਗੀ ਕਿ ਜਾਂ ਇਹ ਵਿਵਾਦ ਇੱਥੇ ਹੀ ਅੱਗੇ ਇਸੇ ਤਰ੍ਹਾਂ ਵੱਧਦਾ ਜਾਏਗਾ ਕਿ 550 ਸਾਲ ਬਾਅਦ ਵੀ ਗੁਰੂ ਨਾਨਕ ਦੇਵ ਜੀ ਦਾ ਇਹ ਜਨਮ ਦਿਹਾੜਾ ਜਿਹੜਾ ਉਹਨੂੰ ਮਨਾਉਣ ਦੇ ਲਈ ਇਹ ਇਸੇ ਤਰ੍ਹਾਂ ਖਿੱਚੋਤਾਣ ਚੱਲੇਗੀ ਜਿਸ ਤਰ੍ਹਾਂ ਪਹਿਲੀਆਂ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਵਿੱਚ ਸੀ ਕਿ ਉਹਨਾਂ ਸ਼ਤਾਬਦੀਆਂ 'ਚ ਜਦੋਂ ਕਾਂਗਰਸ ਸਟੇਟ ਦੇ ਵਿੱਚ ਸੱਤਾ 'ਚ ਨਹੀਂ ਸੀ ਹੁੰਦੀ ਤੇ ਉਹ ਆਪਣੇ ਅਲੱਗ ਪ੍ਰੋਗਰਾਮ ਕਰਦੀ ਸੀ, ਜਦੋਂ ਸੱਤਾ 'ਚ ਹੁੰਦੀ ਸੀ ਤਾਂ ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਜਿਹੜੇ ਉਹ ਇੱਕ ਜਗ੍ਹਾ ਅਲੱਗ ਪ੍ਰੋਗਰਾਮ ਕਰਦੇ ਸੀ ਤੇ ਸੂਬਾ ਸਰਕਾਰ ਦੇ ਅਲੱਗ ਪ੍ਰੋਗਰਾਮ ਹੁੰਦੇ ਸੀ। ਕੀ ਇਸ ਵਾਰ ਵੀ ਉਹੀ ਕੁਝ ਹੋਏਗਾ? ਹੁਣ ਵੱਡਾ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਇਹ ਜਦੋਂ ਸਾਰਾ ਕੁਝ ਹੋਇਆ ਉਸ ਤੋਂ ਇੱਕ ਦਿਨ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਰਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਪਟਨਾ ਸਾਹਿਬ ਦੇ ਬੋਰਡ ਦੇ ਮੁਖੀ ਅਵਤਾਰ ਸਿੰਘ ਹਿੱਤ ਤੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਇਹ ਇੱਕ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਨੇ ਤੇ ਉਹਨਾਂ ਨੂੰ ਬੇਨਤੀ ਕਰਦੇ ਨੇ ਕਿ 12 ਨਵੰਬਰ ਜਿਸ ਦਿਨ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਉਸ ਦਿਨ ਜਿਹੜਾ ਮੇਨ ਸਮਾਗਮ ਸੁਲਤਾਨਪੁਰ ਲੋਧੀ 'ਚ ਆ ਉਹਦੇ ਵਿੱਚ ਤੁਹਾਨੂੰ ਅਸੀਂ ਸੱਦਾ ਪੱਤਰ ਦੇਣ ਆਏ ਆ। ਤਾਂ ਉਹ ਇਹਨਾਂ ਦਾ ਸੱਤਾ ਪੱਤਰ ਜਿਹੜਾ ਉਹ ਸਵੀਕਾਰ ਕਰ ਲੈਂਦੇ ਨੇ। ਅਜੇ ਇਹ ਤਾਂ ਨਹੀਂ ਕਨਫਰਮ ਹੋਇਆ ਕਿ ਕੀ ਉਹ ਉਸ ਡੇਟ ਨੂੰ ਆਪ ਆਉਂਦੇ ਨੇ ਜਾਂ ਕਿਸੇ ਨੂੰ ਹੋਰ ਭੇਜਦੇ ਨੇ, ਇਹ ਬਾਅਦ ਦੀਆਂ ਗੱਲਾਂ ਨੇ। ਲੇਕਿਨ ਇਹ ਹੈ ਕਿ ਕਿਤੇ ਨਾ ਕਿਤੇ ਆ ਕੇ ਅਕਾਲੀ ਦਲ ਜਿਹੜਾ ਉਹ ਵੀ ਸ਼ਾਇਦ ਇਹਦੇ 'ਤੇ ਰਾਜਨੀਤੀ ਜਿੱਦਾਂ ਸੂਬਾ ਸਰਕਾਰ ਕਰ ਰਹੀ ਆ ਉਹਨਾਂ ਨੇ ਵੀ ਰਾਜਨੀਤੀ ਸ਼ੁਰੂ ਕਰ ਦਿੱਤੀ। ਚਾਹੀਦਾ ਤਾਂ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਦੇ ਦੇਖ ਰੇਖ 'ਚ ਸਾਰੇ ਪ੍ਰੋਗਰਾਮ ਹੋ ਰਹੇ ਨੇ, ਪਟਨਾ ਸਾਹਿਬ ਬੋਰਡ ਜਿਹੜਾ ਉਹ ਵੀ ਇਹਦੇ ਨਾਲ ਸਹਿਮਤ ਆ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ, ਉਹ ਸਾਰੇ ਜਿਹੜੇ ਇਕੱਠੇ ਹੋ ਕੇ ਉਹ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ, ਨਾ ਕਿ ਅਕਾਲੀ ਦਲ ਦਾ ਵਫਦ ਜਿਹੜਾ ਉਹ ਨਾਲ ਜਾਂਦਾ। ਜਦੋਂ ਅਕਾਲੀ ਦਲ ਦਾ ਵਫਦ ਜਾਂਦਾ ਕਿਤੇ ਨਾ ਕਿਤੇ ਇਹਦੇ 'ਚ ਤੌਖਲੇ ਖੜੇ ਹੁੰਦੇ। ਚੰਗਾ ਇਹ ਹੁੰਦਾ ਕਿ ਜੇ ਸੂਬਾ ਸਰਕਾਰ ਦੇ ਨਾਲ ਮਿਲ ਕੇ ਕਰਨੇ ਦੇ ਸੂਬਾ ਸਰਕਾਰ ਦੇ ਵੀ ਨੁਮਾਇੰਦੇ ਇਹਦੇ 'ਚ ਹੁੰਦੇ ਤੇ ਸ਼ਾਇਦ ਇਹ ਹੋਰ ਵੀ ਵੱਡੀ ਗੱਲ ਹੁੰਦੀ। ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਉਹ ਪ੍ਰਧਾਨ ਮੰਤਰੀ ਨੂੰ ਤੇ ਕੇਂਦਰੀ ਹੋਮ ਮੰਤਰੀ ਨੂੰ ਦੋਨਾਂ ਨੂੰ ਮਿਲ ਕੇ ਆਏ ਨੇ ਔਰ ਉਹਨਾਂ ਨਾਲ ਗੱਲ ਕਰਕੇ ਆਏ ਨੇ ਕਿ ਸਾਨੂੰ ਇਹਦੇ ਲਈ ਫੰਡ ਜਿਹੜੇ ਮੁਹੱਈਆ ਕਰਵਾਏ ਜਾਣ। ਲੇਕਿਨ ਅਜੇ ਤੱਕ ਇਹਦੇ ਲਈ ਕੋਈ ਫੰਡ ਮੁਹੱਈਆ ਨਹੀਂ ਕਰਵਾਏ ਗਏ। ਜੋ ਕੁਛ ਵੀ ਆ ਉੱਥੋਂ ਦਾ ਜਿਹੜੀ ਨਵੇਂ ਕੰਮ ਜਿਹੜੇ ਚੱਲ ਰਹੇ ਨੇ ਉਹਦੀ ਜੋ ਵੀ ਦੇਖ ਰੇਖ ਆ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਖ ਰੇਖ 'ਚ ਚੱਲ ਰਹੀ ਹੈ ਤੇ ਸੂਬਾ ਸਰਕਾਰ ਦੇ ਹੀ ਫੰਡ ਨਾਲ ਚੱਲ ਰਹੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਉਹਦੇ ਆਪਣੇ ਸੋਰਸ ਆ ਉਹ ਉਹਨਾਂ ਦੇ ਬਿਹਾਵ 'ਤੇ ਲੱਗੀ ਹੋਈ ਆ। ਕੁਛ ਅਲੱਗ-ਅਲੱਗ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ, ਉਹ ਆਪਣੇ ਲੈਵਲ 'ਤੇ ਲੱਗੇ ਹੋਏ ਨੇ। ਉਹ ਜਿਹੜੇ ਕੰਮ ਕਰ ਰਹੇ ਨੇ, ਕਿੱਥੇ ਉਹਨਾਂ ਲੰਗਰ ਲਾਉਣੇ, ਕੀ ਕੁਛ ਕਰਨਾ, ਉਹ ਸਾਰੇ ਦੀ ਉਹ ਦੇਖ ਰੇਖ ਉਹਨਾਂ ਦੀ ਅਲੱਗ ਆ। ਹੁਣ ਸਵਾਲ ਤਾਂ ਇਹ ਆ ਕਿ ਪਹਿਲੇ ਦਿਨ ਹੀ ਇਹ ਜਿਹੜਾ ਪ੍ਰੋਗਰਾਮ ਆਰੰਭ ਹੋਏ ਨੇ ਉਹਦੇ ਵਿੱਚ ਹੀ ਸਿਆਸਤ ਜਿਹੜੀ ਆ ਉਹ ਸ਼ੁਰੂ ਹੋਈ ਆ ਕਿ ਕਿਤੇ ਨਾ ਕਿਤੇ ਜਦੋਂ ਕੈਪਟਨ ਸਾਹਿਬ ਦਿੱਲੀ ਜਾ ਕੇ ਮਿਲ ਕੇ ਆਏ ਕਿ ਉਹ ਇਕੱਲੇ ਮਿਲ ਕੇ ਆਏ। ਉਹਦੇ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਜਾਂਦਾ ਉਹਨਾਂ ਦੇ 3 ਮੰਤਰੀ ਜਿਹੜੇ ਨੇ ਉਹ ਉਹਨਾਂ ਦਾ ਇੱਕ ਬੇਨਤੀ ਪੱਤਰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਜਾਂਦੇ ਨੇ। ਉਹਨਾਂ ਨੂੰ ਜਦੋਂ ਬੇਨਤੀ ਕਰਦੇ ਨਾਲ ਹੀ IGPC ਦੇ ਪ੍ਰਧਾਨ ਨੂੰ ਕਰਦੇ ਨੇ। ਉਸ ਤੋਂ ਬਾਅਦ ਤਿੰਨ ਸਟੇਟਮੈਂਟਾਂ ਤਿੰਨਾਂ ਦੀਆਂ ਅਲੱਗ-ਅਲੱਗ ਆ ਜਾਂਦੀਆਂ ਨੇ। ਅਕਾਲ ਤਖਤ ਸਾਹਿਬ ਦੀ ਸੁਪਰਵਿਜ਼ਨ ਨੂੰ ਮੰਨਦੇ ਆ ਲੇਕਿਨ ਪ੍ਰੋਗਰਾਮ ਜਿਹੜੇ ਨੇ ਉਹਦੇ 'ਤੇ ਦੇਖ ਰੇਖ ਤੇ IGPC ਕਹਿੰਦੀ ਸਾਡਾ ਅਧਿਕਾਰ ਹੋਏਗਾ, ਸੂਬਾ ਸਰਕਾਰ ਕਹਿੰਦੀ ਸਾਡਾ ਅਧਿਕਾਰ ਹੋਏਗਾ। ਇਹਦੇ ਨਾਲ ਹੀ ਅਕਾਲੀ ਦਲ ਜਿਹੜਾ ਉਹ ਆਪਣਾ ਵਫਦ ਲੈ ਕੇ ਜਿਹੜਾ ਉਹ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦਿੱਲੀ ਕਮੇਟੀ ਤੇ ਪਟਨਾ ਸਾਹਿਬ ਦੇ ਬੋਰਡ ਨੂੰ, ਤਿੰਨਾਂ ਨੂੰ ਲੈ ਕੇ ਜਾ ਕੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਮਿਲਦਾ, ਇਹ ਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਕਿ ਇਹ ਕੁਛ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ, ਇਹਦੇ ਉੱਤੇ ਕੀ ਇਹ ਸੂਬਾ ਸਰਕਾਰ ਜਿਹੜੀ ਆ ਉਹਦੀ ਸੁਪਰਵਿਜ਼ਨ ਹੋਏਗੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਏਗੀ? ਕੀ ਵੱਖ-ਵੱਖ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਆਪਣੇ ਲੈਵਲ ਦੇ ਉੱਤੇ ਇੱਥੇ ਜਿਹੜੇ ਪ੍ਰਬੰਧ ਆ ਉਹ ਕਰ ਰਹੀਆਂ ਨੇ, ਕੀ ਉਹ ਕਾਫੀ ਨੇ ਜਾਂ ਸੂਬਾ ਸਰਕਾਰ ਜਿਹੜੇ ਕਰ ਰਹੀ ਉਹ ਕਾਫੀ ਆ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਉਹ ਕਾਫੀ ਆ ਜਾਂ ਕਿ ਕੇਂਦਰ ਸਰਕਾਰ ਤੋਂ ਇਹਦੇ 'ਚ ਹੋਰ ਫੰਡਾਂ ਦੀ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਜਿਹੜੇ ਕਿ ਪਿਛਲੇ ਸਾਲ ਨਵੰਬਰ ਤੋਂ ਰਿਕੁਐਸਟ ਕੀਤੀ ਜਾ ਰਹੀ ਹੈ। ਅਜੇ ਤੱਕ ਜਿਹੜਾ 6 ਮਹੀਨੇ ਤੋਂ ਵੱਧ ਦਾ ਸਮਾਂ ਜਿਹੜਾ 7 ਮਹੀਨੇ ਦਾ ਬੀਤ ਚੁੱਕਿਆ ਉਹਦੇ 'ਚ ਅਜੇ ਤੱਕ ਕੋਈ ਫੰਡ ਜਿਹੜੇ ਉਹ ਮੁਹੱਈਆ ਨਹੀਂ ਕਰਵਾਏ ਗਏ। ਹੁਣ ਸਵਾਲ ਖੜਾ ਹੁੰਦਾ ਕਿ ਕੀ ਇਹ ਇਸੇ ਖਿੱਚੋਤਾਣ ਦੇ ਵਿੱਚ ਸਾਰਾ ਕੁਝ ਚੱਲੇਗਾ? ਅਲੱਗ-ਅਲੱਗ ਸਮਾਗਮ ਹੋਣਗੇ ਕਿ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕੱਲ੍ਹ ਨੂੰ ਰਾਸ਼ਟਰਪਤੀ ਆਉਂਦੇ ਨੇ, ਪ੍ਰਧਾਨ ਮੰਤਰੀ ਆ ਉਪ ਰਾਸ਼ਟਰਪਤੀ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤੇ ਜਾਣੇ ਨੇ, ਕੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਟੇਜ ਹੋਏਗੀ ਉਹ ਉਹਦੇ 'ਤੇ ਜਾਣਗੇ
ਕਿ ਜਾਂ ਜਿਹੜੀ ਸੂਬਾ ਸਰਕਾਰ ਦੀ ਹੋਏਗੀ ਕਿ ਜਾਂ ਫਿਰ ਇਕੱਠੀ ਸਟੇਜ ਲੱਗੇਗੀ। ਅੱਜ ਇਹ ਸਵਾਲ ਜਿਹੜੇ ਇਹ ਆਉਣ ਵਾਲੇ ਸਮੇਂ 'ਚ ਖੜੇ ਹੋਣੇ ਨੇ, ਜਿਨ੍ਹਾਂ ਦੇ ਕਿ ਜਵਾਬ ਜਿਹੜੇ ਆ ਉਸ ਵੇਲੇ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦੇਣੇ ਸੰਗਤਾਂ ਨੂੰ ਔਖੇ ਹੋ ਜਾਣਗੇ, ਅਕਾਲੀ ਦਲ ਨੂੰ ਵੀ ਦੇਣੇ ਔਖੇ ਹੋ ਜਾਣਗੇ, ਇਹਦੇ ਨਾਲ ਦਿੱਲੀ ਕਮੇਟੀ ਨੂੰ ਵੀ ਦੇਣੇ ਔਖੇ ਹੋਣਗੇ, ਤੇ ਪਟਨਾ ਸਾਹਿਬ ਬੋਰਡ ਦੇ ਮੁਖੀ ਨੂੰ ਵੀ ਦੇਣੇ ਔਖੇ ਹੋਣਗੇ, ਤੇ ਨਾਲ ਦੀ ਨਾਲ ਸੂਬਾ ਸਰਕਾਰ ਨੂੰ ਵੀ ਦੇਣੇ ਔਖੇ ਹੋਣਗੇ ਕਿ ਇਹ ਐਡਾ ਵਾਹ ਵੇਲਾ ਜਿਹੜਾ ਕਿਉਂ ਖੜਾ ਕੀਤਾ ਗਿਆ। ਚਾਹੀਦਾ ਤਾਂ ਇਹ ਸੀ ਵੀ ਜਦੋਂ ਅਕਾਲ ਤਖਤ ਸਾਹਿਬ ਦੀ ਸੁਪਰਵਿਜ਼ਨ ਮੰਨਦੇ ਆ, ਉਹਨਾਂ ਦੀ ਸਰਪ੍ਰਸਤੀ ਮੰਨਦੇ ਆ, ਤੇ ਉਹਦੇ ਅੰਡਰ ਇਹ ਪ੍ਰੋਗਰਾਮ ਕਰਾਏ ਜਾਂਦੇ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਪੰਜ ਸਿੰਘ ਸਾਹਿਬਾਨ ਵੱਲੋਂ ਜੋ ਵੀ ਆਦੇਸ਼ ਆਉਂਦਾ ਉਸ ਆਦੇਸ਼ ਨੂੰ ਸਾਰੇ ਮੰਨਦੇ, ਤੇ ਇਹ ਪ੍ਰੋਗਰਾਮ ਜਿਹੜੇ ਸੀ ਸ਼ਾਂਤੀਪੂਰਵਕ ਜਿਹੜੇ ਸਿਰੇ ਚੜ੍ਹਦੇ, ਤਾਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਸੀ ਇੱਕ ਸੰਦੇਸ਼ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਨ੍ਹਾਂ ਦਾ ਲੰਬਾ ਸਫ਼ਰ ਜਿਹੜਾ ਸੀਗਾ ਉਹ ਵੱਖ-ਵੱਖ ਦੇਸ਼ਾਂ ਦਾ ਰਿਹਾ, ਉਹਨਾਂ ਦੇ ਨਾਮ ਦੇ ਉੱਤੇ ਜਦੋਂ ਇਹ ਸੰਦੇਸ਼ ਜਾਂਦਾ ਤਾਂ ਘੱਟੋ ਘੱਟ ਇਹ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮਿਸ਼ਨ ਸੀ ਅੱਜ ਵੀ ਉਹਨੂੰ ਮੰਨਣ ਵਾਲੇ ਜਿਹੜੇ ਆ ਬਹੁਤਾਤ ਜਿਹੜੀ ਆ ਉਹ ਦੇਸ਼ਾਂ ਤੇ ਵਿਦੇਸ਼ਾਂ 'ਚ ਵਸਦੀ ਆ, ਤੇ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਸਾਰੇ ਹੀ ਉਹਨਾਂ ਨੂੰ ਨਤਮਸਤਕ ਹੋਏ ਆ। ਤੇ ਘੱਟੋ ਘੱਟ ਇਹ ਸੀਗਾ ਕਿ ਵੀ ਇਹ ਸ਼ਾਂਤੀਪੂਰਵਕ ਜਿਹੜਾ ਸੀ ਉਹ ਸਿਰੇ ਚੜ੍ਹਦਾ, ਪਰ ਜਿਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਆ ਲੱਗਦਾ ਨਹੀਂ ਕਿ ਇਹ ਆਉਣ ਵਾਲਾ ਸਮਾਂ ਜਿਹੜਾ ਉਹਦੇ 'ਚ ਇਹ ਸ਼ਾਂਤੀਪੂਰਵਕ ਜਿਹੜਾ ਇਸੇ ਤਰ੍ਹਾਂ ਹੀ ਇਹ ਬੈਠ ਸਕੇਗਾ ਕਿ ਨਹੀਂ ਬੈਠ ਸਕੇਗਾ, ਜਾਂ ਇਸ ਦੇ ਉੱਤੇ ਜ਼ਿਆਦਾ ਜਿਹੜਾ ਉਹ ਵਾਹ ਵੇਲਾ ਹੋਏਗਾ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੋਈ ਸੰਦੇਸ਼ ਆਏਗਾ ਜਿੱਦਾਂ 1999 ਦੇ ਵਿੱਚ ਆਇਆ ਸੀ ਜਦੋਂ ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ, ਤਾਂ ਉਹਨਾਂ ਨੇ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਇੱਕ ਮੁੱਖ ਮੰਤਰੀ ਸੀ ਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਦੋਨਾਂ 'ਚ ਆਪਸ ਦੇ ਵਿੱਚ ਕਾਟੋ ਕਲੇਸ਼ ਖੜਾ ਹੋਇਆ ਸੀ, ਤਾਂ ਉਹਨਾਂ ਨੇ ਇੱਕ ਆਦੇਸ਼ ਦਿੱਤਾ ਸੀ ਕਿ ਜਿੰਨੀ ਦੇਰ ਤੱਕ ਇਹ 300 ਸਾਲਾ ਜਿਹੜਾ ਉਹ ਖਾਲਸਾ ਸਥਾਪਨਾ ਦਿਵਸ ਮਨਾਇਆ ਨਹੀਂ ਜਾਂਦਾ ਉਨੀ ਦੇਰ ਤੱਕ ਕੋਈ ਕਿਸੇ ਦੇ ਵਿਰੁੱਧ ਬਿਆਨਬਾਜ਼ੀ ਨਹੀਂ ਕਰੇਗਾ। ਲੇਕਿਨ ਕੀ ਹੋਇਆ ਕਿ ਉਹ ਸਥਾਪਨਾ ਜਿਹੜਾ 300 ਸਾਲਾ ਸਥਾਪਨਾ ਦਿਵਸ ਸੀ ਉਹ ਮਨਾਉਣ ਤੋਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਦੀ ਜਥੇਦਾਰੀ ਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਹਦੇ ਅਹੁਦੇ ਤੋਂ ਉਤਾਰ ਦਿੱਤਾ ਗਿਆ, ਤੇ ਫਿਰ ਸੂਬਾ ਸਰਕਾਰ ਨੇ ਜਿਸ ਤਰ੍ਹਾਂ ਚਾਹਿਆ, ਜਿਸ ਤਰ੍ਹਾਂ ਨਵੇਂ ਜਥੇਦਾਰ ਅਪੁਆਇੰਟ ਕੀਤੇ, ਜਿਸ ਤਰ੍ਹਾਂ ਨਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ, ਉਹਨਾਂ ਨੂੰ ਕਰਕੇ ਉਹਨਾਂ ਆਪਣੇ ਹਿਸਾਬ ਨਾਲ ਜਦੋਂ ਸੂਬਾ ਸਰਕਾਰ ਨੇ ਮਨਾਇਆ, ਤੇ ਕਿਸ ਤਰ੍ਹਾਂ ਉਸ ਵੇਲੇ ਕੇਂਦਰ ਦੇ ਵਿੱਚ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ, ਤੇ ਉਹ ਕਿੱਦਾਂ ਸੂਬਾ ਸਰਕਾਰ ਜਿਹੜੀ ਸੀਗੀ ਉਹਨਾਂ ਨੇ ਆਪਣਾ ਆਪ ਜਿਹੜਾ ਸੀਗਾ ਉਹਦੇ ਵਿੱਚ ਐਸਟੈਬਲਿਸ਼ ਕਰਨ 'ਚ ਕਾਮਯਾਬ ਰਹੀ। ਕਿ ਇਸ ਵਾਰ ਵੀ ਉਹੀ ਰਾਜਨੀਤੀ ਚੱਲੇਗੀ ਕਿ ਜਾਂ ਉਹਦੇ ਤੋਂ ਜਿਹੜਾ ਉਹ ਕਮੋੜਾ ਕੱਟ ਕੇ ਕੋਈ ਨਾ ਕੋਈ ਜਿਹੜਾ ਉਹ ਸਮਝਦਾਰੀ ਤੋਂ ਕੰਮ ਲੈ ਕੇ ਕਿਤੇ ਨਾ ਕਿਤੇ ਇਹ ਆ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਆ ਗੁਰੂ ਨਾਨਕ ਦੇਵ ਜੀ ਦਾ ਉਹ ਦੇਣ 'ਚ ਸਫਲ ਹੁੰਦੇ ਆ, ਕਿ ਜਾਂ ਫਿਰ ਉਹੀ 1999 ਵਾਲਾ ਇਤਿਹਾਸ ਜਿਹੜਾ ਉਹ ਦੁਹਰਾਇਆ ਜਾਂਦਾ। ਇਹ ਆਉਣ ਵਾਲੇ ਸਮੇਂ ਦੀ ਗੱਲ ਆ, ਆਉਣ ਵਾਲੇ ਸਮੇਂ 'ਚ ਹੀ ਸਾਰਾ ਕੁਝ ਜਿਹੜਾ ਉਹ ਕਲੀਅਰ ਹੋਏਗਾ। ਇਸ ਦੇ ਨਾਲ ਹੀ ਜਿਹੜਾ ਦੂਸਰਾ ਮੁੱਦਾ ਹੈ ਉਹ ਵੀ ਤਖਤ ਸਾਹਿਬਾਨ ਦੇ ਨਾਲ ਹੀ ਜੁੜਿਆ ਹੋਇਆ ਵਾ, ਜਿਸ ਦੇ ਉੱਪਰ ਅਸੀਂ ਹੁਣ ਅੱਗੇ ਇਸੇ ਹੀ ਸੰਵਾਦ ਦੇ ਵਿੱਚ ਉਸ ਨੂੰ ਲੈ ਕੇ ਆਉਣ ਲੱਗੇ ਹਾਂ। ਉਹ ਹੈ ਦਿੱਲੀ ਸਰਕਾਰ ਵੱਲੋਂ ਦਿੱਲੀ ਐਕਟ ਦੇ ਵਿੱਚ ਸਿੱਖਾਂ ਦੇ 5ਵੇਂ ਤਖਤ ਨੂੰ ਮਾਨਤਾ ਦੇਣ ਦੀ। ਅੱਜ ਤੋਂ 4 ਦਿਨ ਪਹਿਲਾਂ ਦਿੱਲੀ ਸਰਕਾਰ ਨੇ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਜਿਹੜਾ ਉਹਨੂੰ 5ਵੇਂ ਤਖਤ ਵਜੋਂ ਜਿਹੜਾ ਦਿੱਲੀ ਕਮੇਟੀ ਦਾ ਸੰਵਿਧਾਨ ਬਣਿਆ ਹੋਇਆ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ, ਉਹਦੇ ਵਿੱਚ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅੱਜ ਤੱਕ ਸ਼ਾਇਦ ਕਿਸੇ ਨੂੰ ਇਹ ਪਤਾ ਹੀ ਨਹੀਂ ਸੀ ਵੀ ਹਮੇਸ਼ਾ ਸਿੱਖਾਂ ਦੇ 5 ਤਖਤਾਂ ਦੀ ਗੱਲ ਕੀਤੀ ਜਾਂਦੀ ਸੀ, ਲੇਕਿਨ ਅੱਜ ਤੋਂ 5 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਸ਼ਾਇਦ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ 5 ਤਖਤ ਤੱਕ ਜਾਂ 4 ਆ। ਹੁਣ ਸਵਾਲ ਕੀ ਆ ਕਿ 1920 ਦੇ ਵਿੱਚ ਜਦੋਂ ਮਸੰਦਾਂ ਤੋਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਾਉਣ ਦੀ ਜਿਹੜੀ ਸੀਗੀ ਉਹ ਮੁਹਿੰਮ ਸਿਰੇ ਚੜ੍ਹੀ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਤਿਆਰ ਕਰਨ ਦੀ ਜਿਹੜੀ ਸੀਗੀ ਉਹ ਮੁਹਿੰਮ ਸ਼ੁਰੂ ਹੋ ਗਈ। ਉਸ ਵੇਲੇ ਅਰੂੜ ਸਿੰਘ ਵਰਗੇ ਸਰਬਰਾਹ ਬੈਠੇ ਸੀ, ਜਿਨ੍ਹਾਂ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ। ਉਸ ਵੇਲੇ ਕੋਈ 5 ਸਾਲ ਦਾ ਸਮਾਂ ਜਿਹੜਾ ਸੀਗਾ ਉਹ ਜਿਹੜੇ ਮੈਂਬਰ ਅਪੁਆਇੰਟ ਕੀਤੇ ਹੋਏ ਸੀ ਉਹਨਾਂ ਨੇ ਹੀ ਉਸ ਵੇਲੇ ਜਿਹੜੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਦੇ ਸੀ ਉਹਨਾਂ 'ਚੋਂ ਹੀ ਪ੍ਰਧਾਨ ਚੁਣੇ ਜਾਂਦੇ ਸੀ। ਪਹਿਲੀ ਵਾਰ 1925 ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਲਾਗੂ ਹੋਇਆ,
ਉਹਦੇ ਮੁਤਾਬਕ 1925 'ਚ ਪਹਿਲੀ ਚੋਣ ਹੋਈ ਆ। ਪਰ ਬਦਕਿਸਮਤੀ ਉਸ ਵੇਲੇ ਜਿਹੜਾ ਐਕਟ ਬਣਾਇਆ ਗਿਆ ਉਹਦੇ ਵਿੱਚ 4 ਤਖਤ ਸਾਹਿਬਾਨ ਦੀ ਗੱਲ ਕੀਤੀ ਗਈ। ਉਹਨਾਂ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਗਈ, ਉਹਨਾਂ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਗੱਲ ਕੀਤੀ ਗਈ, ਉਹਦੇ ਵਿੱਚ ਤਖਤ ਹਰਿਮੰਦਰ ਸ੍ਰੀ ਪਟਨਾ ਸਾਹਿਬ ਦੀ ਗੱਲ ਕੀਤੀ ਗਈ, ਉਹਦੇ ਵਿੱਚ ਤਖਤ ਸ੍ਰੀ ਨੰਦੇੜ ਸਾਹਿਬ ਹਜੂਰ ਅਬਚਲ ਨਗਰ ਦੀ ਗੱਲ ਕੀਤੀ ਗਈ। ਲੇਕਿਨ 5ਵੇਂ ਤਖਤ ਬਾਰੇ ਉਹਦੇ 'ਚ ਕੋਈ ਅੰਕਤ ਹੀ ਨਹੀਂ ਹੈ ਕਿ 5 ਤਖਤ ਆ ਜਾਂ 4 ਆ। ਲੇਕਿਨ ਅੱਜ ਤੱਕ ਪਰੰਪਰਾ ਦੇ ਮੁਤਾਬਕ ਜਿਹੜੀ ਆ 5 ਪ੍ਰਧਾਨੀ ਦੀ ਗੱਲ ਚੱਲਦੀ ਰਹੀ, 5 ਸਿੰਘ ਸਾਹਿਬਾਨ ਦੀ ਗੱਲ ਚੱਲਦੀ ਰਹੀ, 5 ਤਖਤਾਂ ਦੇ ਜਥੇਦਾਰ ਜਿਹੜੇ ਉਹ ਅਪੁਆਇੰਟ ਹੁੰਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। 1960 ਦੇ ਵਿੱਚ ਪਹਿਲੀ ਵਾਰ ਮੰਗ ਚੱਲੀ ਕਿ ਐਕਟ ਦੇ ਵਿੱਚ 5 ਜਥੇਦਾਰ ਸਾਹਿਬਾਨ ਦਾ ਜ਼ਿਕਰ ਕਿਤੇ ਨਹੀਂ, 5 ਤਖਤ ਸਾਹਿਬਾਨ ਦਾ ਜ਼ਿਕਰ ਕਿਤੇ ਨਹੀਂ ਹੈ, ਇਸ ਕਰਕੇ ਇਸ ਐਕਟ ਦੇ ਵਿੱਚ ਸੋਧ ਕੀਤੀ ਜਾਵੇ। 1960 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਬਣਾਤੀ, ਕਮੇਟੀ ਨੇ ਆਪਣੀ ਰਿਪੋਰਟ ਦੇ ਦਿੱਤੀ। ਲੇਕਿਨ ਤਕਰੀਬਨ 6.5 ਸਾਲ ਦਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸੁੱਤੀ ਰਹੀ। ਉਹਨਾਂ ਨੇ ਇਸ ਜਿਹੜਾ ਖਰੜਾ ਸੀਗਾ ਇਹਨੂੰ ਆਪਣੀ ਐਡਜੈਕਟਿਵ ਦੇ ਜਾਂ ਜਰਨਲ ਹਾਊਸ ਦੀ ਮੀਟਿੰਗ 'ਚ ਲਿਜਾਣ ਦੀ ਕਿਤੇ ਹਿੰਮਤ ਨਹੀਂ ਦਿਖਾਈ। 1966 ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਤੇ ਕੇਂਦਰ ਦੀ ਹੋਮ ਡਿਪਾਰਟਮੈਂਟ ਨੂੰ ਭੇਜਿਆ ਗਿਆ ਕਿ ਸਾਡਾ 5ਵਾਂ ਤਖਤ ਗੁਰੂ ਕੀ ਕਾਂਸੀ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਆ, ਇਹਨੂੰ ਵੀ ਇਸ ਐਕਟ ਦੇ ਮੁਤਾਬਕ ਮਾਨਤਾ ਦਿੱਤੀ ਜਾਵੇ। ਹੁਣ ਸਵਾਲ ਖੜਾ ਹੁੰਦਾ ਕਿ 1925 ਤੋਂ ਲੈ ਕੇ 1960 ਤੱਕ ਤੇ ਅੱਗੇ 66 ਤੱਕ ਕਿਸੇ ਨੇ 5ਵੇਂ ਤਖਤ ਨੂੰ ਮਾਨਤਾ ਦਿਵਾਉਣ ਦੀ ਜਿਹੜੀ ਆ ਉਹ ਜ਼ਰੂਰਤ ਹੀ ਨਹੀਂ ਕੀਤੀ। ਜਥੇਦਾਰ ਅਪੁਆਇੰਟ ਹੁੰਦੇ ਰਹੇ, ਲੇਕਿਨ ਐਕਟ ਦੇ ਮੁਤਾਬਕ ਨਹੀਂ ਹੁੰਦੇ ਰਹੇ। ਕਿਹੜੇ ਐਕਟ ਮੁਤਾਬਕ ਹੁੰਦੇ ਰਹੇ, ਕਿਸੇ ਨੂੰ ਅੱਜ ਤੱਕ ਇਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ, ਨਾ ਕਿਸੇ ਨੇ ਇਹਦਾ ਜਵਾਬ ਮੰਗਿਆ। ਜਦੋਂ ਇਹ ਉੱਥੇ ਚਲਾ ਗਿਆ ਆਪਣੇ ਦੇ ਵਿੱਚ ਹੋਮ ਡਿਪਾਰਟਮੈਂਟ ਕੋਲ ਦਿੱਲੀ ਚਲਾ ਗਿਆ, ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਲੰਬਾ ਸਮਾਂ ਇਹ ਪੈਂਡਿੰਗ ਪਿਆ ਰਿਹਾ। ਪੰਜਾਬੀ ਸੂਬਾ ਅਲੱਗ ਬਣ ਗਿਆ, ਹਰਿਆਣਾ ਅਲੱਗ ਹੋ ਗਿਆ, ਹਿਮਾਚਲ ਅਲੱਗ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੇਰ ਵੀ ਇਹਨਾਂ ਤੱਕ ਸੀਮਤ ਰਹਿ ਗਈ। ਜਿਹੜੀ 1925 ਵਾਲੀ ਸੀ, ਉਸ ਵੇਲੇ ਜਿਹੜੇ ਪਾਕਿਸਤਾਨ 'ਚ ਗੁਰਦੁਆਰਾ ਸਾਹਿਬਾਨ ਸੀ ਉਹ ਵੀ ਉਦੋਂ ਉਹਨਾਂ ਦੇ ਵਿੱਚ ਜਿਹੜੇ ਉਹ ਸ਼ਾਮਲ ਸੀ। ਲੇਕਿਨ 1966 ਤੋਂ ਬਾਅਦ ਫੇਰ ਇੱਕ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਤਾਂ ਉੱਥੇ ਰਿਹਾ, ਲੇਕਿਨ ਸਟੇਟਾਂ ਅਲੱਗ ਹੋ ਗਈਆਂ। ਔਰ ਉਹਦੇ ਵਿੱਚ ਕੀ ਹੈ, ਕਿਸੇ ਨੇ ਵੀ ਜਹਿਮਤ ਨਹੀਂ ਕੀਤੀ ਕਿ ਇਹ ਖਰੜਾ ਜਿਹੜਾ ਸੀ ਇਹਨੂੰ ਅਸੀਂ ਹੋਮ ਡਿਪਾਰਟਮੈਂਟ ਨੂੰ ਕਹੀਏ ਕਿ ਉਹ ਪਾਰਲੀਮੈਂਟ 'ਚ ਇਹਨੂੰ ਪਾਸ ਕਰਕੇ ਜਿਹੜਾ ਉਹ ਇਹਨੂੰ 5ਵੇਂ ਤਖਤ ਨੂੰ ਮਾਨਤਾ ਦੇ ਦੇਣ, ਲੇਕਿਨ ਕਿਸੇ ਨੇ ਨਹੀਂ ਕੀਤਾ। 1971 ਦੇ ਵਿੱਚ ਪਹਿਲੀ ਵਾਰ ਦਿੱਲੀ ਦੇ ਸਿੱਖਾਂ ਨੇ ਇੱਕ ਮੰਗ ਰੱਖੀ ਤੇ ਉਹਨਾਂ ਦੀ ਮੰਗ ਜਿਹੜੀ ਸੀ ਉਹ ਕੇਂਦਰ ਸਰਕਾਰ ਨੇ ਮੰਨ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਸ ਵੇਲੇ ਕਿਸੇ ਵੀ ਪਹਿਲਾਂ ਉਸ ਤੋਂ ਕਿਤੇ ਵੀ ਹੋਂਦ 'ਚ ਨਹੀਂ ਸੀ, ਪਹਿਲੀ ਵਾਰੀ ਹੋਂਦ 'ਚ ਆਈ। ਲੇਕਿਨ ਉਹਦੇ ਵਿੱਚ ਵੀ 5 ਤਖਤਾਂ ਦੀ ਗੱਲ ਨਹੀਂ ਹੋਈ, ਉਹਦੇ 'ਚ ਵੀ 4 ਤਖਤ ਜਿਹੜੇ ਉਹ ਦਰਜ ਕਰ ਦਿੱਤੇ ਗਏ, ਕਿਉਂਕਿ ਪਹਿਲਾਂ ਇੱਥੇ ਵੀ 4 ਤਖਤ ਸੀ, ਉੱਥੇ ਵੀ 4 ਤਖਤ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ 'ਚ ਵੀ 4 ਤਖਤ ਸੀ, ਉਹਦੇ 'ਚ ਵੀ 4 ਤਖਤ ਕਰ ਦਿੱਤੇ ਗਏ। 1977 ਦੇ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ, ਅਕਾਲੀ ਦਲ ਉਹਦੇ 'ਚ ਭਾਈਵਾਲ ਸੀ। ਉਸ ਵੇਲੇ ਉਸ ਪਹਿਲੀ ਸਰਕਾਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਲੰਬਾ ਸਮਾਂ ਪ੍ਰਧਾਨ ਰਹੇ ਗੁਰਚਰਨ ਸਿੰਘ ਟੌੜਾ, ਉਹ ਵੀ ਲੋਕ ਸਭਾ ਦੇ ਮੈਂਬਰ ਪਟਿਆਲਾ ਹਲਕਾ ਤੋਂ ਸੀ। ਲੇਕਿਨ ਉਹਨਾਂ ਨੇ ਵੀ ਇਹਦੇ ਤੇ ਕੋਈ ਕੀ ਕਹਿੰਦੇ ਆ ਕਾਰਵਾਈ ਦੀ ਜਿਹੜੀ ਆ ਉਹ ਉੱਥੇ ਹਮਾਇਤ ਨਹੀਂ ਕੀਤੀ, ਨਾ ਮੰਗ ਕੀਤੀ ਕਿ ਇਹ ਖਰੜਾ ਜਿਹੜਾ ਇਹਨੂੰ ਆਪਣੇ ਪਾਰਲੀਮੈਂਟ 'ਚ ਲਿਆ ਕੇ ਪਾਸ ਕਰ ਦਿੱਤਾ ਜਾਵੇ ਤੇ 5ਵੇਂ ਤਖਤ ਨੂੰ ਮਾਨਤਾ ਦੇ ਦਿੱਤੀ ਜਾਵੇ। ਉਸ ਤੋਂ ਬਾਅਦ ਆਈ ਕਿ ਗੁਜਰਾਲ ਦੀ ਵੀ ਸਰਕਾਰ ਆਈ, ਦੇਵ ਗੌੜਾ ਦੀ ਵੀ ਆਈ, ਲੇਕਿਨ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਤੋਂ ਪਹਿਲਾਂ VP ਸਿੰਘ ਤੇ ਚੰਦਰ ਸ਼ੇਖਰ ਦੀ ਵੀ ਆਈ, ਤਾਂ ਵੀ ਕੋਈ ਕਾਰਵਾਈ ਨਹੀਂ ਹੋਈ। ਅਟਲ ਬਿਹਾਰੀ ਵਾਜਪਾਈ ਜਦੋਂ ਅੰਮ੍ਰਿਤਸਰ ਆਉਂਦੇ ਆ, ਉਹਨਾਂ ਤੋਂ ਮੰਗ ਕੀਤੀ ਜਾਂਦੀ ਆ ਤੇ ਅਪ੍ਰੈਲ 1999 ਦੇ ਵਿੱਚ ਪਹਿਲੀ ਵਾਰ ਇਹ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ 5ਵੇਂ ਤਖਤ ਨੂੰ ਜਿਹੜੀ ਆ ਉਹ ਮਾਨਤਾ ਦਿੱਤੀ ਜਾਂਦੀ ਆ ਕਿ ਸਿੱਖਾਂ ਦੇ ਜਿਹੜੇ ਆ ਉਹ 5 ਤਖਤ ਨੇ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ 'ਚ ਸੋਧ ਕਰ ਦਿੱਤੀ ਜਾਂਦੀ ਆ। ਲੇਕਿਨ ਬਦਕਿਸਮਤੀ ਉਹ ਸੋਧ ਤਾਂ ਹੋ ਗਈ, ਉਹ ਸੋਧ ਤੋਂ ਬਾਅਦ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੀ ਉਹਦੇ ਐਕਟ 'ਚ ਕਿਸੇ ਨੇ ਸੋਧ ਕਰਨ ਦੀ ਹਿੰਮਤ ਹੀ ਨਹੀਂ ਦਿਖਾਈ। ਲੰਬਾ ਸਮਾਂ
ਅਲੱਗ-ਅਲੱਗ ਉੱਥੇ ਪ੍ਰਧਾਨ ਰਹੇ, ਕਿਸੇ ਨੇ ਨਹੀਂ ਕਰਾਈ। ਪਰਮਜੀਤ ਸਿੰਘ ਸਰਨਾ ਤੇ ਉਹਦੇ ਭਰਾ ਹਰਵਿੰਦਰ ਸਿੰਘ ਸਰਮਾ ਲੰਬਾ ਸਮਾਂ ਪ੍ਰਧਾਨ ਰਹੇ, ਅਵਤਾਰ ਸਿੰਘ ਹਿੱਤ ਲੰਬਾ ਸਮਾਂ ਰਹੇ, ਉਸ ਤੋਂ ਪਹਿਲਾਂ ਸੰਤੋਖ ਸਿੰਘ ਲੰਬਾ ਸਮਾਂ ਪ੍ਰਧਾਨ ਰਹਿ ਗਏ, ਲੇਕਿਨ ਕਿਸੇ ਨੇ ਮੰਗ ਨਹੀਂ ਕੀਤੀ। ਇੱਥੋਂ ਤੱਕ ਜਿਹੜਾ ਅਕਾਲੀ ਦਲ ਦਾ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹਦੇ ਵਿੱਚ ਵੀ ਪੰਜਵੇਂ ਤਖਤ ਦੀ ਮਾਨਤਾ ਦੀ ਗੱਲ ਨਹੀਂ ਕੀਤੀ ਗਈ। ਬਾਕੀ ਤਾਂ ਸਾਰੀ ਗੱਲ ਕੀਤੀ ਗਈ, ਲੇਕਿਨ ਪੰਜਵੇਂ ਤਖਤ ਦੀ ਮਾਨਤਾ ਨਹੀਂ ਕੀਤੀ। 1971 ਦਾ ਅਨੰਦਪੁਰ ਸਾਹਿਬ ਦਾ ਮਤਾ, 1978 ਦਾ, 1982 ਜੀ ਤੇ ਧਰਮ ਯੁੱਧ ਮੋਰਚਾ ਲਾਇਆ, ਉਹਦੇ ਵਿੱਚ ਵੀ ਕਿਤੇ ਇਹ ਮੰਗ ਜਿਹੜੀ ਸੀ ਉਹ ਦਰਜ ਹੀ ਨਹੀਂ ਸੀ। ਔਰ ਜਦੋਂ ਦਿੱਲੀ ਕਮੇਟੀ ਦੇ ਵਿੱਚ ਇਹ ਕੁਝ ਨਹੀਂ ਆਇਆ, ਜਦੋਂ 2013 'ਚ ਮਨਜੀਤ ਸਿੰਘ ਜੀ ਕੇ ਪਹਿਲੀ ਵਾਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਿਹੜੇ ਆ ਉਹ ਪ੍ਰਧਾਨ ਬਣਦੇ ਨੇ, ਤਾਂ ਉਹਨਾਂ ਨੇ 2013-14 'ਚ ਇਹ ਮਤਾ ਪਾਸ ਕਰਕੇ ਦਿੱਲੀ ਵਿਧਾਨ ਸਭਾ ਨੂੰ ਭੇਜਿਆ। ਔਰ ਇਸ ਤੋਂ ਪਿੱਛੇ ਵੀ ਗੱਲ ਕਰੀਏ, ਬੀਜੇਪੀ ਦੀ ਸਰਕਾਰ ਦਿੱਲੀ 'ਚ ਮਦਨ ਲਾਲ ਖੁਰਾਣਾ ਦੀ ਅਗਵਾਈ 'ਚ ਬਣੀ। ਉਸ ਤੋਂ ਬਾਅਦ ਸਾਹਿਬ ਸਿੰਘ ਵਰਮਾ ਰਹੇ, ਫਿਰ ਸੁਸ਼ਮਾ ਸਵਰਾਜ ਵੀ ਮੁੱਖ ਮੰਤਰੀ ਰਹੀ। 3 ਮੁੱਖ ਮੰਤਰੀ ਰਹੇ ਉਹਨਾਂ ਦੇ ਉਸ ਕਾਰਜਕਾਲ ਦੇ ਦੌਰਾਨ, ਲੇਕਿਨ ਉਹਦੇ ਵਿੱਚ ਵੀ ਕਦੀ ਇਹ ਮੰਗ ਨਹੀਂ ਉਠਾਈ ਗਈ ਕਿ ਇਹ ਮਾਨਤਾ ਦੇਣੀ ਚਾਹੀਦੀ ਹੈ। ਸਾਰਾ ਕੁਝ ਹੀ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਉਸੇ ਤਰ੍ਹਾਂ ਚੱਲੀ ਜਾਣ ਦਿੱਤਾ ਗਿਆ। ਹੁਣ ਆ ਕੇ ਪੰਜਵੇਂ ਤਖਤ ਨੂੰ ਜਿਹੜੀ ਆ ਉਹ ਮਾਨਤਾ ਦੇ ਦਿੱਤੀ ਗਈ ਆ। ਹੁਣ ਜਦੋਂ ਪੰਜਵੇਂ ਤਖਤ ਨੂੰ ਮਾਨਤਾ ਦੇ ਦਿੱਤੀ ਗਈ ਆ, ਹੁਣ ਉਹਦੇ 'ਤੇ ਰਾਜਨੀਤੀ ਸ਼ੁਰੂ ਹੋ ਗਈ ਆ। ਮਨਜਿੰਦਰ ਸਿੰਘ ਸਿਰਸਾ ਕਹਿੰਦੇ ਨੇ ਕਿ ਮੈਂ ਵਿਧਾਨ ਸਭਾ ਦੇ ਵਿੱਚ ਮੈਂਬਰ ਹਾਂ, ਭਾਵੇਂ ਇਸ ਵਕਤ ਉਹ ਕਹਿੰਦੇ ਮੈਂ ਮੈਂਬਰ ਹਾਂ, ਲੇਕਿਨ ਉਹ ਬੀਜੇਪੀ ਦੀ ਟਿਕਟ ਤੋਂ ਜਿੱਤਿਆ ਹੋਇਆ। ਉੱਥੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੈ, ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ। ਮਨਜਿੰਦਰ ਸਿੰਘ ਸਿਰਸਾ ਕਹਿੰਦੇ ਕਿ ਮੈਂ ਇਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਕਟ 'ਚ ਸੋਧ ਕਰਵਾਈ ਹੈ ਤੇ ਪੰਜਵੇਂ ਤਖਤ ਨੂੰ ਮਾਨਤਾ ਮੈਂ ਦਵਾਈ ਹੈ। ਉਧਰ ਦੂਜੇ ਬੰਨੇ ਮਨਜੀਤ ਸਿੰਘ ਜੀ ਕੇ ਕਹਿੰਦੇ ਆ ਕਿ ਇਹ ਤਾਂ ਮੇਰੇ ਕਾਰਜਕਾਲ ਦੌਰਾਨ ਹੀ ਪਾਸ ਕਰਕੇ ਜਿਹੜਾ ਉਹ ਦਿੱਲੀ ਨੂੰ ਭੇਜਿਆ ਹੋਇਆ, ਦਿੱਲੀ ਸਰਕਾਰ ਨੂੰ ਭੇਜਿਆ ਹੋਇਆ, ਇਸ ਕਰਕੇ ਇਹਨੂੰ ਹੁਣ ਮਾਨਤਾ ਮਿਲੀ ਹੈ, ਲੇਕਿਨ ਮੇਰੇ ਕਾਰਜਕਾਲ ਦੌਰਾਨ ਕੀਤਾ ਹੋਇਆ। ਉਧਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਕਹਿ ਰਹੀ ਆ, ਜਿਹੜੇ ਉਹਦੇ ਨਾਲ ਸੰਬੰਧਿਤ ਸਿੱਖ ਬੈਠੇ ਨੇ, ਜਿਹੜੇ ਉਹਨਾਂ ਦੇ MLA ਬੈਠੇ ਨੇ, ਉਹ ਕਹਿ ਰਹੇ ਨੇ ਕਿ ਅਸੀਂ ਪਾਸ ਕਰਵਾਇਆ, ਸਾਡੀ ਸਰਕਾਰ ਵੇਲੇ ਪਾਸ ਹੋਇਆ, ਇਸ ਕਰਕੇ ਨਾ ਇਹਦੇ 'ਚ ਮਨਜਿੰਦਰ ਸਿੰਘ ਸਿਰਸਾ ਦਾ ਕੋਈ ਰੋਲ ਆ ਤੇ ਨਾ ਹੀ ਅਕਾਲੀ ਦਲ ਦਾ ਕੋਈ ਰੋਲ ਆ, ਨਾ ਇਹਦੇ 'ਚ ਮਨਜੀਤ ਸਿੰਘ ਜੀਕੇ ਦਾ, ਨਾ BJP ਦਾ, ਨਾ ਕਾਂਗਰਸ ਦਾ, ਕਿਸੇ ਦਾ ਰੋਲ ਨਹੀਂ। ਸਾਡੀ ਬਹੁਤ ਸੰਮਤੀ ਆ, ਅਸੀਂ ਇਹਨੂੰ ਪਾਸ ਕਰਵਾਇਆ। ਹੁਣ ਸਵਾਲ ਖੜਾ ਹੁੰਦਾ ਕਿ ਲੰਬਾ ਸਮਾਂ ਜਿਹੜੇ ਮਸਲੇ ਲਟਕੇ ਰਹੇ, ਇਹਨਾਂ ਮਸਲਿਆਂ ਦਾ ਦੋਸ਼ੀ ਕੌਣ ਹੈ? ਕਿਹਨਾਂ ਦੀ ਵਜ੍ਹਾ ਕਰਕੇ ਇੰਨੇ ਲੰਬੇ ਸਮੇਂ ਜਿਹੜੇ ਸੀਗੇ ਉਹ ਮਸਲੇ ਲਟਕਾਏ ਗਏ? ਕਿਸੇ ਨੇ ਨਹੀਂ ਲੰਬਾ ਸਮਾਂ ਪੁੱਛਿਆ। ਔਰ ਵੱਡੀ ਗੱਲ ਤੇ ਆ ਕਿ ਜਦੋਂ ਇਹ 4 ਦਿਨ 5 ਦਿਨ ਪਹਿਲਾਂ ਇਹ ਆਇਆ ਕਿ ਮਤਾ ਪਾਸ ਕਰ ਦਿੱਤਾ ਗਿਆ, ਉਸ ਤੋਂ ਪਹਿਲਾਂ ਸ਼ਾਇਦ ਕਿਸੇ ਨੂੰ ਇਹ ਪਤਾ ਹੀ ਨਹੀਂ ਸੀ ਕਿ ਤਖਤ ਸਾਹਿਬਾਨ 5 ਨੇ ਕਿ 4 ਨੇ। 1999 ਤੋਂ ਪਹਿਲਾਂ ਨਹੀਂ ਸੀ ਪਤਾ, ਜਦੋਂ ਪਾਰਲੀਮੈਂਟ 'ਚ ਪਾਸ ਕੀਤਾ ਗਿਆ ਉਦੋਂ ਤੱਕ ਵੀ ਨਹੀਂ ਸੀ ਪਤਾ। ਫਿਰ ਜਿਹੜੇ ਜਥੇਦਾਰ ਉੱਥੇ ਅਪੁਆਇੰਟ ਹੁੰਦੇ ਰਹੇ ਨੇ, ਜਦੋਂ ਇਹ ਸਾਫ਼ ਸਪਸ਼ਟ ਆ ਕਿ SGPC ਕੋਲੇ ਪਾਵਰ ਆ ਇਹਨਾਂ ਜਥੇਦਾਰਾਂ ਨੂੰ ਅਪੁਆਇੰਟ ਕਰਨ ਦੀ, ਤਾਂ ਫਿਰ SGPC ਦੇ ਮੁਤਾਬਕ ਐਕਟ ਮੁਤਾਬਕ ਹੀ ਜਥੇਦਾਰ ਨਿਯੁਕਤ ਹੋਣੇ ਨੇ। ਤਾਂ ਫਿਰ ਉੱਥੇ ਜਿਹੜੇ ਜਥੇਦਾਰ ਹੁਣ ਤੱਕ ਨਿਯੁਕਤ ਹੁੰਦੇ ਰਹੇ 1999 ਤੋਂ ਪਹਿਲਾਂ ਹੋਏ, ਉਹ ਕਿਹਦੇ ਹੁਕਮ ਅਨੁਸਾਰ ਹੁੰਦੇ ਰਹੇ? ਉਹ ਜਥੇਦਾਰ ਪੰਜ ਸਿੰਘ ਸਭਾਨ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਰਹੇ, ਉਹ ਕਿਹਦੇ ਮੁਤਾਬਕ ਹੁੰਦੇ ਰਹੇ? ਕਿਹਦੇ ਕਹਿਣ 'ਤੇ ਹੁੰਦੇ ਰਹੇ? ਜਥੇਦਾਰ ਵੀ ਅਪੁਆਇੰਟ ਹੋਏ, ਜਥੇਦਾਰ ਪੰਜ ਸਿੰਘ ਸਭਾਨ ਦੀਆਂ ਮੀਟਿੰਗਾਂ 'ਚ ਵੀ ਗਏ। ਠੀਕ ਆ, 1999 ਤੋਂ ਬਾਅਦ ਅਸੀਂ ਸਮਝ ਲੈਂਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਪ੍ਰੈਲ 1999 'ਚ ਇਸ ਐਕਟ 'ਚ ਸੋਧ ਕਰ ਦਿੱਤੀ ਗਈ ਸੀ। ਉਦੋਂ ਤੋਂ SGPC ਕੋਲੇ ਇਹ ਜਿਹੜੀ ਸੀ ਉਹ ਪਾਵਰ ਆ ਗਈ। ਲੇਕਿਨ ਉਸ ਤੋਂ ਪਹਿਲਾਂ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਨੇ, ਉਹਨਾਂ 'ਚ ਜਿਹੜੇ ਉੱਥੋਂ ਦੇ ਜਥੇਦਾਰ ਸਾਹਿਬਾਨ ਸੀ, ਜਿਨ੍ਹਾਂ ਦੇ ਨਾਮ ਨਾਲ ਜਥੇਦਾਰ ਲੱਗਦਾ ਕੋ ਸਿੰਘ ਸਾਹਿਬਾਨ ਕਿਹਾ ਜਾਂਦਾ, ਉਹਨਾਂ ਤਖਤ ਸਾਹਿਬਾਨ ਦਾ, ਉਹਨਾਂ ਦੀਆਂ ਜਿਹੜੀ ਨਿਯੁਕਤੀ ਕੀਤੀ ਗਈ ਸੀ, ਕਿ ਉਹ ਜਾਇਜ਼ ਸੀ? ਜੇ ਉਹ ਜਾਇਜ਼ ਸੀ ਤਾਂ ਫਿਰ ਜਿਹੜੀ SGPC ਹੁਣ ਕਰਦੀ ਆ, ਕਿ ਉਹ ਨਜਾਇਜ਼ ਆ? ਇਹ ਸਵਾਲ ਜਿਹੜੇ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਖੜੇ ਰਹਿਣਗੇ ਕਿ ਰਹਿੰਦਾ ਸਮਾਂ ਤੁਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਰਦੇ ਹੋ। ਆਲ ਇੰਡੀਆ ਗੁਰਦੁਆਰਾ ਐਕਟ ਤਾਂ ਬਣਨਾ ਚਾਹੀਦਾ, ਲੇਕਿਨ ਪੰਜਵੇਂ ਤਖਤ ਦੀ ਗੱਲ ਨਹੀਂ ਕਰਦੇ ਹੋ। ਪੰਜਵਾਂ ਤਖਤ ਜਿਹੜਾ ਉਹ ਕਿਹਦੀ ਜ਼ਿੰਮੇਵਾਰੀ ਸੀ ਉਹਨੂੰ ਮਾਨਤਾ ਦਿਵਾਉਣੀ?
ਜਿਹੜਾ ਐਕਟ 1925 ਦੇ ਵਿੱਚ ਹੋਂਦ 'ਚ ਲਿਆ ਕੇ ਪਹਿਲੀ ਇਲੈਕਸ਼ਨ ਕਰਾਈ ਗਈ, ਜਦੋਂ ਕਿ ਉਹਦਾ ਖਰੜਾ ਜਿਹੜਾ ਸੀ 1920 ਤੋਂ ਪਹਿਲਾਂ ਤਿਆਰ ਹੋ ਚੁੱਕਿਆ ਸੀ। ਉਸ ਵੇਲੇ ਕਿਸੇ ਨੇ ਨਹੀਂ ਸੋਚਿਆ ਕਿ ਤਖਤ ਸਾਹਿਬਾਨ 5 ਨੇ ਕਿ 4 ਨੇ, ਜਦੋਂ ਕਿ 2 ਤਖਤ ਸਾਹਿਬਾਨ ਜਿਹੜੇ ਨੇ ਉਹਨਾਂ ਉੱਥੇ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਨਹੀਂ ਹੁੰਦੀ ਹੈ। ਜਿਹੜਾ ਪਟਨਾ ਸਾਹਿਬ ਦਾ ਇੱਕ ਬੋਰਡ ਬਣਿਆ ਹੋਇਆ, ਉਹ ਬੋਰਡ ਕਰਦਾ, ਉਹ ਬੋਰਡ ਦਾ ਮੁਖੀ ਕੋਈ ਵੀ ਹੋਵੇ। ਕਈ ਵਾਰੀ SGPC ਦਾ ਪ੍ਰਧਾਨ ਹੀ ਉਸ ਬੋਰਡ ਦਾ ਮੁਖੀ ਹੋ ਜਾਂਦਾ, ਜਿਸ ਤਰ੍ਹਾਂ ਹੁਣ ਅਵਤਾਰ ਸਿੰਘ ਹਿੱਤ ਜਿਹੜੇ ਨੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਪ੍ਰਧਾਨ ਰਹੇ ਨੇ, ਦਿੱਲੀ ਕਮੇਟੀ ਦੇ ਉਹ ਮੈਂਬਰ ਵੀ ਨੇ, ਲੇਕਿਨ ਇਸ ਵਕਤ ਉਸ ਬੋਰਡ ਦੇ ਪ੍ਰਧਾਨ ਨੇ, ਉਹ ਹੋ ਜਾਂਦਾ। ਇਸੇ ਤਰ੍ਹਾਂ ਹਜੂਰ ਸਾਹਿਬ ਜਿਹੜਾ ਬੋਰਡ ਹੈ, ਉੱਥੇ ਦਾ ਜਿਹੜਾ ਪ੍ਰਧਾਨ ਹੈ ਉਹਨਾਂ ਦੇ ਮੁਤਾਬਕ ਹੀ ਉੱਥੋਂ ਦਾ ਜਥੇਦਾਰ ਜਿਹੜੀ ਪੂਰੀ ਕਮੇਟੀ ਉਹ ਨਿਯੁਕਤ ਕਰਦੀ ਹੈ, ਅਤੇ ਪਟਨਾ ਸਾਹਿਬ ਦੇ ਪ੍ਰਧਾਨ ਤੇ ਉਹਦੀ ਕਮੇਟੀ ਉੱਥੋਂ ਦਾ ਜਥੇਦਾਰ ਜਿਹੜਾ ਨਿਯੁਕਤ ਕਰਦੀ ਆ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪਟਨਾ ਸਾਹਿਬ ਦੇ ਬੋਰਡ ਨੇ ਹੀ ਪ੍ਰਧਾਨ ਤੇ ਉਹਦੇ ਪੂਰੇ ਜਿਹੜੀ ਕਮੇਟੀ ਉਹਨੇ ਬੈਠ ਕੇ ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਦਾ ਫਾਰਗ ਕੀਤਾ ਤੇ ਉਹਨਾਂ ਦੀ ਜਗ੍ਹਾ ਨਵਾਂ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ। ਹੁਣ ਸਵਾਲ ਇਹ ਆ, 5 ਤਖਤ ਸਾਹਿਬਾਨ ਦੀ ਗੱਲ ਹੋਈ, 5 ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ 'ਚ ਅਪ੍ਰੈਲ 1999 ਤੱਕ ਕੇਵਲ 2 ਤਖਤ ਆਉਂਦੇ ਸੀ। 2 ਤਖਤ ਸਾਹਿਬਾਨ ਜਿਹੜੇ ਨੇ ਉਹ ਅਲੱਗ-ਅਲੱਗ ਬੋਰਡ ਬਣੇ, ਉਹਨਾਂ ਦੇ ਅੰਡਰ ਆਉਂਦੇ ਆ। ਅਤੇ ਜਿਹੜਾ ਇੱਕ ਤਖਤ ਸੀ, ਉਸ ਤਖਤ ਦੀ ਤੁਹਾਨੂੰ ਮਾਨਤਾ ਜਿਹੜੀ ਆ ਉਹ ਅਪ੍ਰੈਲ 1999 'ਚ ਜਾ ਕੇ ਮਿਲਦੀ ਆ। ਅਤੇ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ, ਉਹਨਾਂ ਨੂੰ ਉਸ ਤਖਤ ਦੀ ਮਾਨਤਾ ਅੱਜ ਤੋਂ 5 ਦਿਨ ਪਹਿਲਾਂ ਮਿਲਦੀ ਆ। ਸਵਾਲ ਖੜੇ ਆ ਕਿ ਇਹ ਜਿਹੜੇ ਪੰਥਕ ਮੁੱਦੇ ਸੀ, ਜਿਨ੍ਹਾਂ ਮੁੱਦਿਆਂ ਦੇ ਸਿਰ ਤੇ ਇਲੈਕਸ਼ਨਾਂ ਲੜੀਆਂ ਜਾਂਦੀਆਂ ਨੇ, ਜਿਹੜੇ ਮੁੱਦਿਆਂ ਦੇ ਸਿਰ ਤੇ ਸਿੱਖ ਰਾਜਨੀਤੀ ਕੀਤੀ ਜਾਂਦੀ ਆ, ਉਹ ਮੁੱਦੇ ਇੰਨਾ ਲੰਬਾ ਸਮਾਂ ਜਿਹੜਾ ਉਹ ਪੈਂਡਿੰਗ ਕਿਉਂ ਪੈ ਰਹੇ, ਕਿਉਂ ਨੇ ਸਮਾਂ ਰਹਿੰਦਿਆਂ ਇਹਨਾਂ ਦਾ ਜਿਹੜਾ ਸੀ ਉਹ ਹੱਲ ਕੱਢਿਆ ਗਿਆ। ਰਾਜੀਵ ਲੌਂਗੋਵਾਲ ਵੀ ਸਮਝੌਤਾ ਆਇਆ, ਉਹਦੇ 'ਚ ਵੀ ਹੋ ਸਕਦਾ ਸੀ। ਉਸ ਤੋਂ ਪਹਿਲਾਂ 1971 ਦੇ ਵਿੱਚ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਐਕਟ ਬਣਦਾ, ਉਹਦੇ 'ਚ ਵੀ ਇਹਦਾ ਹੱਲ ਕੱਢਿਆ ਜਾ ਸਕਦਾ ਸੀ। ਉਸ ਤੋਂ ਪਹਿਲਾਂ ਜਦੋਂ 1966 ਦੇ ਵਿੱਚ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਸ ਕਰਕੇ ਹੋਮ ਡਿਪਾਰਟਮੈਂਟ ਆਫ ਇੰਡੀਆ ਨੂੰ ਭੇਜਿਆ ਗਿਆ, ਇਹਦਾ ਹੱਲ ਉਦੋਂ ਵੀ ਕੱਢਿਆ ਜਾ ਸਕਦਾ ਸੀ। ਲੇਕਿਨ 1960 ਦਾ ਸਾਹਮਣੇ ਆਇਆ, ਪਹਿਲਾਂ 1920 ਦਾ ਖਰੜਾ, ਉਹ 1925 ਦੇ ਵਿੱਚ ਐਕਟ ਬਣਦਾ, ਉਹਦੇ 'ਚ ਅੰਕਿਤ ਨਹੀਂ ਕਰਦੇ। 1925 ਤੋਂ 1960 ਤੱਕ ਤੁਸੀਂ ਸੁੱਤੇ ਰਹਿੰਦੇ ਹੋ, ਉਹਦੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ। 1960 'ਚ ਕਮੇਟੀ ਬਣਦੀ ਆ, ਕਮੇਟੀ ਉਹ ਮਤਾ ਜਿਹੜਾ ਉਹਦੀ ਸਿਫਾਰਿਸ਼ ਕਰਦੀ ਆ, 1966 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਪਾਸ ਨਹੀਂ ਕਰਦੀ। ਜੇ 1966 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਕਰਦੀ ਆ ਤਾਂ 1999 ਤੱਕ ਹੋਮ ਡਿਪਾਰਟਮੈਂਟ ਉਹ 'ਤੇ ਕੋਈ ਕਾਰਵਾਈ ਨਹੀਂ ਕਰਦਾ ਤੇ ਪਾਰਲੀਮੈਂਟ 'ਚ ਪਾਸ ਨਹੀਂ ਹੁੰਦਾ। ਜੇ 1999 'ਚ ਪਾਰਲੀਮੈਂਟ 'ਚ ਪਾਸ ਹੁੰਦਾ ਤਾਂ ਜਿਹੜੀ ਦਿੱਲੀ ਦੀ ਸਰਕਾਰ ਆ ਉੱਥੇ ਕੋਈ ਪਾਸ ਕਰਵਾਉਣ ਦੇ ਲਈ ਤਿਆਰ ਨਹੀਂ, ਉੱਥੇ ਕੋਈ ਗੱਲ ਕਰਨ ਦੇ ਲਈ ਤਿਆਰ ਨਹੀਂ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਐਕਟ ਦੇ ਵਿੱਚ ਵੀ 5ਵਾਂ ਤਖਤ ਜਿਹੜਾ ਉਹਨੂੰ ਮਾਨਤਾ ਦਵਾ ਦਿੱਤੀ ਜਾਵੇ, ਉਹਦੇ 'ਤੇ ਵੀ ਸਾਰੇ ਚੁੱਪ ਬੈਠੇ। ਇੰਨਾ ਲੰਬਾ ਸਮਾਂ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਸਮਾਂ ਰਹਿੰਦੇ ਤੁਸੀਂ ਹੱਲ ਕਿਉਂ ਨਹੀਂ ਕਰਾਇਆ, ਲੰਬਾ ਸਮਾਂ ਇਹ ਕਿਉਂ ਪੈ ਰਹੇ। ਹੁਣ ਇਹ ਜਿਹੜੇ 2 ਮਸਲੇ ਅਸੀਂ ਅੱਜ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੋਏ ਹਾਂ, ਇਹਨਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਉਹ ਸਰਕਾਰਾਂ ਦੇ ਨਾਲ ਨਾਲ ਉਹਨਾਂ ਦਾ ਵੀ ਬਹੁਤ ਵੱਡਾ ਦੋਸ਼ ਆ ਕਿ ਰਹਿੰਦੇ ਸਮੇਂ ਉਹਨਾਂ ਨੇ ਇਹਨਾਂ ਮੁੱਦਿਆਂ ਨੂੰ ਹੱਲ ਨਹੀਂ ਕਰਵਾਇਆ ਤੇ ਲੰਬਾ ਸਮਾਂ ਇਹਨਾਂ 'ਤੇ ਰਾਜਨੀਤੀ ਕੀਤੀ। ਕਿਤੇ ਨਾ ਕਿਤੇ ਇਹ ਵੱਡੇ ਲੈਵਲ 'ਤੇ ਇਹਨਾਂ ਮੁੱਦਿਆਂ ਦੇ ਉੱਤੇ ਦੋਸ਼ੀ ਨੇ। ਅੱਜ ਦੇ ਲਈ ਇੰਨਾ ਹੀ, ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਅੱਜ ਦੇ ਲਈ ਹੁਣ ਇੰਨੇ ਲਈ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।